ਉਧਰ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਕਿਹਾ, ਉਹਨਾਂ ਨੇ ਦੋਸ਼ ਲਾਇਆ ਪੁਰਾਣੀਆਂ ਪਾਰਟੀਆਂ ਤੇ। ਉਹ ਕਹਿੰਦੇ ਵੀ ਇਹ ਪੁਰਾਣੀਆਂ ਪਾਰਟੀਆਂ ਨੇ ਨੌਜਵਾਨਾਂ ਨੂੰ ਜਿਹੜਾ ਉਹ ਜੁਰਮ ਦੇ ਵਿੱਚ ਧੱਕਿਆ। ਦੇਖੋ, ਇਹ ਰਵਾਇਤੀ ਸਿਆਸਤ ਨੂੰ ਤੋੜਨ ਆਏ ਸਨ, ਪਰ ਇਹ ਰਵਾਇਤੀ ਸਿਆਸਤ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਹਰਾ ਕਰ ਰਹੇ ਨੇ। ਰਵਾਇਤੀ ਸਿਆਸਤ ਕੀ ਸੀ ਕਿ ਪਿਛਲੀ ਸਰਕਾਰ ਨੇ ਇਸ ਤਰ੍ਹਾਂ ਕੀਤਾ ਜੀ। ਜੋ ਵੀ ਗੱਲ ਹੋਣੀ ਕਿ ਪਿਛਲੇ ਇਸ ਤਰ੍ਹਾਂ ਕਰ ਗਏ ਨੇ, ਉਹ ਕਹਿੰਦੇ ਨਹੀਂ ਪਿਛਲੇ ਤੋਂ ਪਿਛਲੇ ਇਹ ਜਦੋਂ ਹੈਗੇ ਸੀਗੇ ਸੱਤਾ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਵਿਗਾੜ ਪੈਦਾ ਕੀਤੇ ਨੇ। ਬਿਲਕੁਲ ਇਸ ਗੱਲ ਦੇ ਨਾਲ ਤੇ ਕੋਈ ਵੀ ਪੰਜਾਬ ਦਾ ਬੰਦਾ ਅਸਹਿਮਤ ਹੋ ਹੀ ਨਹੀਂ ਸਕਦਾ, ਡਿਸਐਗਰੀ ਹੋ ਹੀ ਨਹੀਂ ਸਕਦਾ ਕਿ ਬਿਲਕੁਲ ਜਿਹੜਾ ਸ਼ਬਦ ਅਸੀਂ ਕਦੇ ਸੁਣਿਆ ਹੀ ਨਹੀਂ ਸੀ, ਨਾ ਸਾਡੇ ਸੱਭਿਆਚਾਰ ਦਾ ਹਿੱਸਾ ਸੀਗਾ, ਇਹੋ ਜਿਹੇ ਅਨਸਰਾਂ ਨੂੰ ਅਸੀਂ ਵੈਲੀ, ਬਦਮਾਸ਼, ਲੁੱਚੇ, ਲਫੰਗੇ, ਪਤਾ ਨਹੀਂ ਕਿਆ ਕਿਆ ਕਹਿੰਦੇ ਸੀਗੇ। ਤਾਂ ਇੱਕ ਗੈਂਗਸਟਰ ਸ਼ਬਦ ਜੇ ਇੰਟਰੋਡਿਊਸ ਹੁੰਦਾ ਹੈ ਤਾਂ ਉਹ ਇਸੇ ਹੀ ਸਮੇਂ ਕਾਲ ਦੇ ਵਿੱਚ ਹੁੰਦਾ ਹੈ। 2008-10 ਤੋਂ ਬਾਅਦ ਉਹ ਆਪਾਂ ਸੁਣਦੇ ਆ, ਉਹਨਾਂ ਨੂੰ ਫਿਰ ਦੇਖਦੇ ਵੀ ਆ ਉਹ ਕਿਵੇਂ ਤਾਂਡਵ ਕਰਦੇ ਨੇ। ਉਹ 2013-14 ਤੋਂ ਬਾਅਦ ਤੇ ਫਿਰ ਬਿਲਕੁਲ ਖੁੱਲ ਕੇ ਕੰਮ ਚੱਲ ਗਿਆ। ਇਸ ਗੱਲ ਦੇ ਨਾਲ ਤੇ ਸਾਰੇ ਸਹਿਮਤ ਨੇ। ਹੁਣ ਜੇ ਤੁਸੀਂ ਇਹੋ ਗੱਲ ਹੀ ਕਹੀ ਜਾਓ ਕਿ ਫਲਾਣੇ ਨੇ ਉਹ ਕੀਤਾ ਜੀ, ਫਲਾਣੇ ਨੇ ਉਹ ਕੀਤਾ, ਤਾਂ ਫਿਰ ਗੱਲ ਇਹ ਆ ਕਿ ਤੁਹਾਡਾ ehਤਮਾਮ ਕੀ ਆ, ਤੁਹਾਡਾ ehਤਮਾਮ ਕੀ ਰਹਿ ਜਾਂਦਾ। ਜੀ ਜੀ। ਮਤਲਬ ਕਿ ਨਿਜ਼ਾਮ ਦਾ ਆਪਣੇ ਦਾ ਕੋਈ ehਤਮਾਮ ਤੇ ਹੁੰਦਾ ਹੈ ਨਾ, ਫਿਰ ਤੁਹਾਡਾ ehਤਮਾਮ ਕੀ ਹੈ? ehਤਮਾਮ ਵੀ ਕਿ ਤੁਹਾਡਾ ਪ੍ਰਬੰਧ ਕੀ ਹੈ। ਪਿਛਲਿਆਂ ਨੇ ਕੀਤਾ ਜੀ, ਪਿਛਲਿਆਂ ਨੇ ਕੀਤਾ ਤੇ ਉਹਨੇ ਭੁਗਤਿਆ ਵੀ, ਭੁਗਤ ਨਤੀਜੇ ਮਖਸੂਸ ਪੂਰੀ ਆ, ਗਲਤ ਜਗ੍ਹਾ ਤੇ ਜਿਹਨੇ ਲਾਈ ਹੋਈ ਹੈ। ਗੱਲ ਇਹ ਹੈ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੇ ਫਲ ਪਾਇਆ ਜੀ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੋਈ ਤੁਹਾਡੇ ਕੋਲ ਬਲੂ ਪ੍ਰਿੰਟ ਹੋਵੇ, ਤੁਹਾਡੇ ਕੋਲ ਰੋਡ ਮੈਪ ਹੋਵੇ, ਕੋਈ ਵਿਜ਼ਨ ਦਿਖਾਓ ਤੇ ਸਹੀ ਨਾ ਕਿ ਇਸ ਤਰੀਕੇ ਨਾਲ ਹੁਣ ਖਤਮ ਕਰਾਂਗੇ। ਇਹ ਗੱਲ ਕਹਿੰਦੇ ਨੇ ਕਿ ਪੁਰਾਣੀਆਂ ਪਾਰਟੀਆਂ ਨੇ ਜੀ ਨੌਜਵਾਨਾਂ ਨੂੰ ਜੁਰਮ ਚ ਧੱਕਿਆ, ਇਹ ਕੀ ਤੁਸੀਂ ਉਹਨਾਂ ਨੂੰ ਜਸਟੀਫਾਈਡ ਕਰ ਰਹੇ ਹੋ? ਜੀ, ਜਿਹੜੇ ਬੰਦੇ ਜੁਰਮ ਦੇ ਵਿੱਚ ਆ ਕਿ ਹਾਂ ਬਈ ਇੱਥੇ ਧੱਕੇ ਦਾ ਸ਼ਿਕਾਰ ਹੋ ਗਏ, ਕਿ ਇਹਨਾਂ ਨੂੰ ਧੱਕ ਦਿੱਤਾ ਗਿਆ, ਜੇ ਵਾਕਈ ਉਹ ਸਿਆਸਤ ਦਾ ਸ਼ਿਕਾਰ ਹੋਏ ਆ, ਤੁਸੀਂ ਮੰਨਦੇ ਹੋ, ਤਾਂ ਫਿਰ ਤੁਸੀਂ ਪਰਸਨਲੀ ਇਸ ਮਾਮਲੇ ਚ ਇਨਵੋਲਵ ਹੋਵੋ, ਉਹਨਾਂ ਨੂੰ ਮੇਨ ਸਟ੍ਰੀਮ ਚ ਲੈ ਕੇ ਆਓ। ਇੱਕ ਮੁੱਖ ਮੰਤਰੀ ਬਹੁਤ ਵੱਡੇ ਪੱਧਰ ਤੇ ਜੇ ਇਸ ਤਰ੍ਹਾਂ ਦੀ ਮੁਹਿੰਮ ਛੇੜਦੇ ਨੇ ਤੇ ਉਹ ਕਾਮਯਾਬ ਹੋ ਸਕਦੀ ਹੈ। ਖੁਦ ਮੁੱਖ ਮੰਤਰੀ ਮਿਲੇ, ਉਹਨਾਂ ਨੂੰ ਪ੍ਰਪੋਜ਼ਲ ਦੇਵੇ ਕਿ ਆਓ ਮੇਰੇ ਨਾਲ ਟੇਬਲ ਤੇ ਬੈਠੋ, ਤੁਹਾਨੂੰ ਮੇਨ ਸਟ੍ਰੀਮ ਚ ਲਿਜਾਊਂਗਾ, ਤੁਹਾਡਾ ਰੀਹੈਬ ਕਰੂੰਗਾ, ਤੁਹਾਨੂੰ ਪ੍ਰੋਟੈਕਟ ਕਰੂੰਗਾ, ਪ੍ਰੋਟੈਕਸ਼ਨ ਦੇਊਂਗਾ, ਤੁਹਾਨੂੰ ਸਮਾਜ ਦੇ ਵਿੱਚ ਜਗ੍ਹਾ ਦਿਵਾਊਂਗਾ, ਤੁਹਾਨੂੰ ਇਨਸਾਫ ਦਿਵਾਊਂਗਾ, ਤੁਹਾਨੂੰ ਸਾਰੇ ਉਹ ਡਾਕੂਮੈਂਟਸ ਦਿਵਾਊਂਗਾ ਜੋ ਨਾਗਰਿਕ ਦੇ ਬਣਦੇ ਨੇ। ਤਾਂ ਮੇਰੇ ਖਿਆਲ ਦੇ ਨਾਲ ਕੁਛ ਨਾ ਕੁਛ ਤਾਂ ਹੋ ਸਕਦਾ। ਸੋ ਇਹ ਡਾਇਲੌਗ ਬਾਜ਼ੀ ਬੰਦ ਕਰ ਦੇਣੀ ਚਾਹੀਦੀ ਆ ਕਿ ਕਿਹਨੇ ਕੀਤਾ। ਹਾਂ, ਉਹ ਸਭ ਨੂੰ ਪਤਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਾਨੂੰ ਹੁਣ ਨਵਾਂ ਡਾਇਲੌਗ ਦੱਸੋ ਕਿ ਬਈ ਇਸ ਮਸਲੇ ਦਾ ਹੱਲ ਕੀ ਹੈ ਜੀ। ਕਿਉਂਕਿ ਹੋਰ ਦੇਖੋ 4 ਮਹੀਨੇ ਆ, 6 ਮਹੀਨੇ ਆ, ਫਿਰ ਤੇ ਇਹ ਵੀ ਤੁਹਾਡੇ ਕੋਲ ਬਹਾਨਾ ਨਹੀਂ ਨਾ ਰਹੇਗਾ। ਫਿਰ ਹਾਲੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਥੋੜਾ ਹੋਇਆ, ਫਿਰ ਤੇ ਤੁਹਾਡੇ ਕੋਲ ਇਹ ਵੀ ਤਰਕ ਨਹੀਂ ਰਹੇਗਾ ਕਿ ਪੁਰਾਣਿਆਂ ਨੇ ਕੀਤਾ, ਪਿਛਲਿਆਂ ਨੇ ਕੀਤਾ। ਫਿਰ ਤੁਹਾਡੇ ਕੋਲ ਕਹਿ ਲਓ ਕਿ ਜਵਾਬ ਨਹੀਂ ਹੋਏਗਾ ਇਸ ਗੱਲ ਦਾ। ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੀ ਕੀਤਾ, ਉਹਨਾਂ ਨੇ ਵਿਗਾੜ ਕੀਤਾ, ਤੁਸੀਂ ਸੁਧਾਰ ਕੀ ਕੀਤਾ। ਇਸ ਤੋਂ ਪਹਿਲਾਂ ਕਿ ਸਾਰੀਆਂ ਚੀਜ਼ਾਂ ਉਹਨਾਂ ਤੇ ਸੁੱਟੀ ਜਾਓ, ਐਸਾ ਨਹੀਂ ਹੁੰਦਾ, ਕਿਉਂਕਿ ਇਹ ਕੰਮ ਤਾਂ ਕੀਤਾ ਜਾ ਸਕਦਾ ਹੈ ਨਾ ਕਿ ਤੁਸੀਂ ਜਿਹੜੇ ਗਏ ਉਹਨਾਂ ਨੂੰ ਮੋੜ ਲਿਆਵੋ ਔਰ ਨਵੇਂ ਨਾ ਪੈਦਾ ਹੋਣ ਦਿਓ। ਇਹੀ ਦੇਖਣ ਵਾਲੀ ਗੱਲ ਹੋਏਗੀ ਨਾ ਕਿ ਕੀ ਤੁਸੀਂ ਪੁਰਾਣਿਆਂ ਨੂੰ ਮੋੜ ਸਕਦੇ ਹੋ, ਪੁਰਾਣਿਆਂ ਨੂੰ ਵਰਜ ਸਕਦੇ ਹੋ, ਡਰਾ ਸਕਦੇ ਹੋ, ਸਜ਼ਾ ਯਾਫਤਾ ਬਣਾ ਸਕਦੇ ਹੋ, ਜਾਂ ਨਵਿਆਂ ਨੂੰ ਵੀ ਬੰਦ ਕਰੋ ਕਿ ਨਵੇਂ ਇਸ ਰਸਤੇ ਤੁਰ ਨਹੀਂ ਨਾ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ। ਖੈਰ, ਇਹਨਾਂ ਨੇ ਅੱਜ ਰੋਡ ਸ਼ੋਅ ਕੀਤਾ, ਉਹੀ ਸੰਗਰੂਰ, ਜਿਹੜਾ ਕਿ ਹੁਣ ਚੰਡੀਗੜ੍ਹ ਤੋਂ ਥੋੜੀ ਦੂਰ ਹੈ, ਤਾਂ ਕਿਉਂਕਿ ਉੱਥੇ ਜ਼ਿਆਦਾ ਰਹਿੰਦੇ ਨੇ। ਸੰਗਰੂਰ ਆ ਕੇ ਜਿੱਥੇ ਮਤਲਬ ਕਿ ਸ਼ਹਿਬਰਾਂ ਲੱਗਦੇ ਹੁੰਦੀਆਂ ਸਨ, ਮਜ਼ਮੇ ਲੱਗਦੇ ਹੁੰਦੇ ਸਨ, ਅੱਜ ਉੱਥੇ ਕੁਛ ਨੌਜਵਾਨ ਸੜਕ ਦੇ ਕੰਢੇ ਖਲੋ ਕੇ ਕਹਿੰਦੇ ਡੱਕਾ ਨਹੀਂ ਕੀਤਾ ਤੁਸੀਂ ਸਵਾਏ ਗੱਲਾਂ ਤੋਂ। ਔਰ ਭਗਵੰਤ ਮਾਨ ਫਿਰ ਗੁੱਸੇ ਦੇ ਵਿੱਚ ਝਾਕਦੇ ਵੀ ਆ ਤੇ ਇੱਕ ਮੈਂ ਕਹੂੰਗਾ ਕਿ ਇਹਨਾਂ ਦੇ ਮੇਚ ਦਾ ਨਹੀਂ, ਉਹ ਇਸ਼ਾਰਾ ਜਾਰੀ ਕਰਦੇ ਨੇ ਹੱਥ ਦੇ ਨਾਲ। ਤਾਂ ਉਹ ਮੁੱਖ ਮੰਤਰੀ ਨੂੰ, ਕਿਸੇ ਵੀ ਮੁੱਖ ਮੰਤਰੀ ਨੂੰ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਕੰਪੇਨ ਮੋਡ ਚੋਂ ਨਿਕਲਣਾ ਚਾਹੀਦਾ, ਕਿਉਂਕਿ ਕੰਪੇਨ ਮੋਡ ਠੀਕ ਹੈ ਕਿ ਤੁਸੀਂ ਹੁਣ ਉਹਦੇ ਵਿੱਚ ਹੋ ਕੰਪੇਨ ਚ, ਪਰ ਹੁਣ ਤੁਸੀਂ ਮੁੱਖ ਮੰਤਰੀ ਵੀ ਹੋ, ਇਕੱਲੇ ਮੈਂਬਰ ਪਾਰਲੀਮੈਂਟ। ਤਾਂ ਗੱਲ ਇਹ ਹੈ ਕਿ ਜਿੱਦਾਂ ਹੁਣ ਉੱਥੇ ਵੇਖੋ ਸੰਗਰੂਰ ਦੇ ਵਿੱਚ ਬੇਰੁਜ਼ਗਾਰ ਕਿਸ ਤਰ੍ਹਾਂ ਬੈਠੇ ਨੇ। ਅੱਜ ਤਾਂ ਮੈਨੂੰ ਲੱਗਦਾ ਕਿ ਇਹਨਾਂ ਦੇ ਦਫ਼ਤਰ ਦਾ ਕਿਹਾ ਜਾ ਰਿਹਾ ਕਥਿਤ ਤੌਰ ਤੇ ਕਿ ਸ਼ਟਰ ਵੀ ਸੁੱਟਣਾ ਪਿਆ ਸੰਗਰੂਰ ਦੇ ਵਿੱਚ। ਤਾਂ ਉੱਥੇ ਬਹੁਤ ਸਾਰੇ ਬੇਰੁਜ਼ਗਾਰ ਧਰਨੇ ਲਾ ਕੇ ਬੈਠੇ, ਇਹ ਕਹਿੰਦੇ ਸਨ ਕਿ ਅਸੀਂ ਟੀਕਿਆਂ ਦੀ ਜਗ੍ਹਾ ਤੇ ਟਿਫਨ ਫੜਾਵਾਂਗੇ।
ਫਿਰ ਇਹ ਕਹਿੰਦੇ ਸਨ ਕਿ ਅਸੀਂ ਬਈ ਇਹਨਾਂ ਨੂੰ ਜਿਹੜੀਆਂ ਟੈਂਕੀਆਂ ਨੇ ਉਹਨਾਂ ਤੋਂ ਉਤਾਰਾਂਗੇ। ਪਰ ਇੱਥੇ ਤਾਂ ਜਿਹਨੂੰ ਕੇਜਰੀਵਾਲ ਨੇ ਭੈਣ ਬਣਾਇਆ ਹੋਇਆ ਸੀਗਾ, ਉਹ ਵੀ ਟੈਂਕੀ ਤੇ ਚੜੀ ਹੋਈ ਸੀ ਬੀਬੀ। ਸੋ ਗੱਲ ਇਹ ਹੈ ਕਿ ਚਲੋ ਕੰਪੇਨ ਤੁਹਾਡੀ ਖਤਮ ਹੋ ਜਾਏਗੀ, ਜ਼ਿਮਨੀ ਚੋਣ ਤੁਹਾਡੀ ਖਤਮ ਹੋ ਜਾਏਗੀ, ਇਹਨਾਂ ਸਮੱਸਿਆਵਾਂ ਵੱਲ ਹੱਲ ਕਰੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਉਹਨਾਂ ਦੇ ਬੱਚੇ ਵੀ ਉੱਥੇ ਨਾਲ ਨੇ, ਕੁਛ ਜਿਹੜੇ ਬੇਰੁਜ਼ਗਾਰ ਨੇ। ਤਾਂ ਤਪਦੀ ਧੁੱਪ ਆ ਬਹੁਤ ਜ਼ਿਆਦਾ, ਕਹਿ ਲਓ ਕਿ ਅਸਮਾਨ ਦੇ ਵਿੱਚ ਉੱਤੇ ਅੱਗ ਵਰਸਦੀ ਹੈ, ਬਹੁਤ ਜ਼ਿਆਦਾ ਬੁਰਾ ਹਾਲ ਆ। ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਪਰ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਕਿ ਪੁਰਾਣੀਆਂ ਪਾਰਟੀਆਂ ਨੇ ਇਹਨਾਂ ਨੌਜਵਾਨਾਂ ਦਾ ਬੇੜਾ ਗਰਕ ਕੀਤਾ ਵੱਡੇ ਪੱਧਰ ਤੇ, ਪਰ ਜਿਨ੍ਹਾਂ ਦਾ ਬੇੜਾ ਗਰਕ ਕੀਤਾ ਸੀ ਉਹ ਜ਼ਿਆਦਾਤਰ ਜੇਲ੍ਹਾਂ ਦੇ ਵਿੱਚ ਜਾਂ ਮੁੱਕ ਗਏ ਨੇ, ਖਤਮ ਹੋ ਗਏ ਨੇ। ਹੁਣ ਵਾਲਾ ਪੋਸ਼ ਹੈ ਜਿਹੜਾ, ਉਹਨੂੰ ਸੰਭਾਲੋ, ਤੇ ਅਗਲਾ ਪੋਸ਼ ਹੈ ਜਿਹੜਾ ਪਿਆਰ ਨਾ ਹੋਵੇ। ਬਸ ਮਾਨ ਸਾਹਿਬ ਇਹੀ ਅਪੀਲ ਹੈ ਤੁਹਾਨੂੰ।